ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੈਕੰਡ ਵਾਲੇ ਸੈਗਮੈਂਟ ਦੇ ਵਿੱਚ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ ਕਿ ਕੀ ਸ਼੍ਰੀਲੰਕਾ ਅਤੇ ਪਾਕਿਸਤਾਨ ਸਾਊਥ ਏਸ਼ੀਆ ਨੂੰ ਭਾਰਤ ਕੋਲੋਂ ਬਚਾ ਸਕਦੇ ਹਨ। ਸੋ ਹੁਣ ਆਪਾਂ ਥਰਡ ਵਾਲਾ ਸੈਗਮੈਂਟ ਵਿੱਚ ਜੋ ਹਮੇਸ਼ਾ ਇਹ ਤਰ੍ਹਾਂ ਆਪਾਂ ਕਸ਼ਮੀਰ ਮੁੱਦੇ ਤੇ ਉੱਪਰ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅੱਜ 118 ਦਿਨ ਹੋ ਗਏ ਨੇ ਕਸ਼ਮੀਰ ਨੂੰ ਬੰਦ ਹੋਇਆ। ਸੋ ਇਸ ਉੱਪਰ ਆਪਾਂ ਹੁਣ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਔਰ ਇਸੇ ਹੀ ਸੈਗਮੈਂਟ ਦੇ ਵਿੱਚ ਅਸੀਂ ਤੁਹਾਡੇ ਜੋ ਕਮੈਂਟਸ ਨੇ ਉਹ ਸ਼ੇਅਰ ਕਰਾਂਗੇ। ਸੋ ਇਸੇ ਹੀ ਸੈਗਮੈਂਟ ਦੇ ਵਿੱਚ ਅਸੀਂ ਜੋ ਅੱਜ ਦਾ ਵਿਚਾਰ ਹੈ ਉਸ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਔਰ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਸ਼ਮੀਰ ਸਾਡੇ ਦਿਲ ਦੇ ਵਿੱਚ ਵਸਦਾ ਹੈ। ਕਸ਼ਮੀਰੀ 80 ਲੱਖ ਲੋਕਾਂ ਦੀ ਪੀੜ ਸਾਡੇ ਹਰ ਸਾਹ ਦੇ ਨਾਲ ਅਸੀਂ ਉਹਨੂੰ ਮਹਿਸੂਸ ਕਰਦੇ ਹਾਂ, ਉਸ ਦਰਦ ਨੂੰ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ 118 ਦਿਨ ਬੀਤਣ ਦੇ ਬਾਵਜੂਦ ਨਾ ਉੱਥੇ ਮੁੱਢਲੀਆਂ ਸਿਹਤ ਸਹੂਲਤਾਂ, ਐਜੂਕੇਸ਼ਨ, ਇੰਟਰਨੈਟ ਜਾਂ ਧਾਰਮਿਕ ਆਜ਼ਾਦੀ, ਮਜ਼ਹਬੀ ਆਜ਼ਾਦੀ, ਇਹ ਕੁਛ ਵੀ ਜਿਹੜਾ ਉਹਨਾਂ ਨੂੰ ਲੋਕਾਂ ਨੂੰ ਹਾਸਲ ਨਹੀਂ ਹੈ ਜੀ। ਔਰ ਵਿਰੋਧ ਬਰਾਬਰ ਚੱਲ ਰਿਹਾ ਹੈ। ਔਰ ਇਹਨਾਂ ਨੇ ਆਪ ਖੁਦ ਪਾਰਲੀਮੈਂਟ 'ਚ ਐਡਮਿਟ ਕੀਤਾ ਕਿ ਕਿੰਨੀਆਂ 200 ਦੇ ਕਰੀਬ ਘਟਨਾਵਾਂ ਜਿਹੜੀਆਂ ਨੇ ਉਹ ਪੱਥਰਬਾਜ਼ੀ ਦੀਆਂ ਵੀ ਹੋਈਆਂ, ਵਾਇਲੈਂਸ ਵੀ ਹੋ ਰਹੀ ਹੈ ਜੀ। ਔਰ ਕੁਛ ਵੀ ਗਰਾਊਂਡ ਦੇ ਉੱਤੇ ਇਹ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੋਈ ਨਾ ਕੋਈ, ਜਿਵੇਂ ਮਹਿਬੂਬਾ ਮੁਫਤੀ ਦੀ ਡਾਟਰ ਨੇ ਕਿਹਾ ਸੀ ਕਿ ਇਲਤਜ਼ਾ ਮੁਫਤੀ ਨੇ ਕਿ ਜੀ ਉਹ ਥਰਡ ਫਰੰਟ ਖੜਾ ਕਰ ਰਹੇ ਨੇ ਔਰ 2 ਉਹਨਾਂ ਨੇ MLA ਛੱਡੇ ਆ ਔਰ ਜਿਹੜੇ ਅੰਦਰ ਨੇ ਉਹਨਾਂ ਦੇ ਘਰ ਵਾਲਿਆਂ ਨਾਲ ਉਹ ਰਾਬਤਾ ਕਰ ਰਹੇ ਨੇ ਜੀ, ਜੇ ਸਾਡੇ ਨਾਲ ਮਿਲ ਕੇ ਸਰਕਾਰੀ ਲਾਈਨ ਟੋ ਕਰੋ ਤਾਂ ਤੁਹਾਨੂੰ ਛੱਡਿਆ ਜਾ ਸਕੋ। ਇਹ ਚੱਲ ਰਿਹਾ ਪਰ ਲੱਗਦਾ ਨਹੀਂ ਹੈ ਵੀ ਇਹਨਾਂ ਦੇ ਉੱਥੇ ਪੈਰ ਲੱਗ ਰਹੇ ਨੇ। ਹਾਲਾਂਕਿ ਪਿਛਲੇ ਦਿਨਾਂ 'ਚ ਜਿਵੇਂ ਪਾਕਿਸਤਾਨ 'ਚ ਸੁਪਰੀਮ ਕੋਰਟ ਨੇ ਇੱਕ ਪੈਟੀਸ਼ਨ ਜਾਂ ਜਿਹਨੂੰ ਬਾਅਦ ਸੂ ਮੋਟੋ ਜਾਂ ਫਿਰ ਕਿਹਾ ਜੀ ਅਸੀਂ ਕਰ ਰਹੇ ਹਾਂ, ਪਾਕਿਸਤਾਨ ਦੇ ਫੌਜੀ ਜਨਰਲ ਬਾਜਵਾ ਉਹਨਾਂ ਦੀ ਜਿਹੜੀ 3 ਸਾਲ ਦੀ ਐਕਸਟੈਂਸ਼ਨ ਸੀ ਉਹਨੂੰ ਲੈ ਕੇ ਜਿਹੜਾ 6 ਮਹੀਨੇ ਦਾ ਉਹਨੂੰ ਬਰਕਰਾਰ ਰੱਖਿਆ ਔਰ ਪਾਕਿਸਤਾਨ ਦੀ ਹਕੂਮਤ ਨੂੰ ਕਿਹਾ ਕਿ ਇਸ ਪੀਰੀਅਡ ਦੇ ਵਿੱਚ ਉਹ ਜਿਹੜਾ ਕੋਈ ਜਿਹੜਾ ਉਹ ਕਾਨੂੰਨ ਬਣਾਉਣ ਤਾਂ ਕਿ ਜਿਹੜਾ ਆਰਮੀ ਐਕਟ ਹੈ ਜਾਂ ਅਜੇ ਤਫਸੀਲੀ ਫੈਸਲਾ ਤਾਂ ਆਉਣਾ ਹੈ ਪਰ ਉਸ ਤੋਂ ਇਹੀ ਜ਼ਾਹਰ ਹੋ ਰਿਹਾ ਕਿ ਪਾਕਿਸਤਾਨ ਦੀ ਪਾਰਲੀਮੈਂਟ ਦੇ ਵਿੱਚ ਇਹ ਐਕਸਟੈਂਸ਼ਨ ਨਾਲ ਰਿਲੇਟਡ ਟਰਮ ਕਿੰਨੀ ਹੈ, ਕੀ ਹੈ, ਕੁਛ ਨਾ ਕੁਛ ਦਸਤੂਰ ਸਾਜ਼ੀ ਜ਼ਰੂਰੀ ਹੋਏਗੀ। ਉਹ ਉਹਨਾਂ ਦਾ ਇੱਕ ਆਪਣਾ ਗ੍ਰਾਈ। ਪਰ ਜਿਵੇਂ ਇੰਡੀਅਨ ਮੀਡੀਆ ਨੇ ਔਰ ਈਵਨ ਉਹਨਾਂ ਦੇ ਜਿਹੜੇ ਐਕਸਪਰਟ ਨੇ ਉਹਨਾਂ ਨੇ ਉਹਦੇ 'ਚ ਦਿਲਚਸਪੀ ਲਈ। ਉਸ ਤੋਂ ਇੱਕ ਗੱਲ ਜ਼ਾਹਰ ਹੈ ਕਿ ਜਦੋਂ ਦੁਸ਼ਮਣ ਨੂੰ ਤਕਲੀਫ ਹੋਏ ਤਾਂ ਸਮਝੋ ਕਿ ਜਿਹੜੇ ਬੰਦੇ ਨੂੰ ਲੈ ਕੇ ਤਕਲੀਫ ਹੈ ਉਸ ਦੀ ਕੈਪੇਬਿਲਿਟੀ ਤੋਂ ਘਬਰਾਏ ਹੋਏ ਨੇ। ਔਰ ਈਵਨ ਕਸ਼ਮੀਰ ਦੇ ਹਵਾਲੇ ਨਾਲ ਵੀ ਮੈਂ ਦੇਖ ਰਿਹਾ ਸੀ ਕਿ ਇੱਕ ਪੂਰਾ ਐਨਾਲਿਟੀਕਲ ਨਾਂ ਦੇ ਥੱਲੇ ਇੱਕ ਆਰਟੀਕਲ ਜਿਹੜਾ ਸੀ ਜਿਹਦੇ 'ਚ ਕਿ ਉਹਨਾਂ ਨੇ ਇਹ ਕਿਹਾ ਕਿ ਪਾਕਿਸਤਾਨ ਪਿਚ ਫਾਰ ਬਾਜਵਾਜ਼ ਐਕਸਟੈਂਡਡ ਟੈਨਿਓਰ ਵਰਿੰਗ ਫਾਰ ਕਸ਼ਮੀਰ ਕਿ ਜੀ ਇਹ ਜਿਹੜੀ ਹਕੂਮਤ ਅੜੀ ਹੈ ਜੀ ਐਕਸਟੈਂਸ਼ਨ ਦੇਣੀ ਹੈ ਔਰ 6 ਮਹੀਨੇ ਦੀ ਕੋਰਟ ਨੇ ਵੀ ਮੰਨ ਲਿਆ। ਉਹਨਾਂ ਨੇ ਕਿਹਾ ਜੀ ਕਸ਼ਮੀਰ 'ਚ ਬੜਾ ਵਰਿੰਗ, ਕਿਉਂਕਿ ਜ਼ਾਹਰ ਹੈ ਜਨਰਲ ਬਾਜਵਾ ਦਾ ਜਿਹੜਾ ਸਾਰਾ ਫੌਜੀ ਕਰੀਅਰ ਵੀ ਰਿਹਾ, ਉਹਨਾਂ ਦੀ ਸਾਰੀ ਟ੍ਰੇਨਿੰਗ ਔਰ ਦੂਜੀ ਉਹ ਕਸ਼ਮੀਰ ਫਰੰਟ ਤੇ ਹੀ ਰਹੀ ਹੈ। ਇੱਕ ਐਕਸਪੀਰੀਅੰਸ ਜਨਰਲ ਹੈ, ਬੈਲੈਂਸਡ ਹੈ। ਹਾਲਾਂਕਿ ਸਾਰੀ ਪ੍ਰੋਸੈਸ ਥੋੜੀ ਬਹੁਤ ਉਹਨਾਂ ਦੀ ਹਿਊਮਿਲੇਸ਼ਨ ਵੀ ਹੋਈ ਹੈ ਜਿਹਨੂੰ ਮੈਂ ਸਮਝਦਾ ਵੀ ਪਾਕਿਸਤਾਨ ਦੀ ਹਕੂਮਤ ਜਾਂ ਉਹਨਾਂ ਦੀ ਲਾਅ ਮਿਨਿਸਟਰੀ ਉਹਨਾਂ ਦੀ ਕੋਈ ਕਾਬਲੀਅਤ ਨਹੀਂ ਸੀ ਕਿ ਉਹਨਾਂ ਨੇ ਕੁਛ ਬੇਸਿਕਸ ਨੂੰ ਹੀ ਜਿਹੜਾ ਉਹ ਠੀਕ ਨਹੀਂ ਹੈਂਡਲ ਕੀਤਾ। ਪਰ ਕੁੱਲ ਮਿਲਾ ਕੇ ਜਨਰਲ ਬਾਜਵਾ ਪਾਕਿਸਤਾਨ ਦੇ ਵਿੱਚ ਉਹ ਇੱਕ ਪਪੂਲਰ ਜਨਰਲ ਹੈ ਔਰ ਕਸ਼ਮੀਰ ਦੇ ਮੁੱਦੇ ਦੇ ਉੱਤੇ ਖਾਸ ਤੌਰ ਤੇ ਜਿਹੜੀ ਇੰਡੀਅਨਸ ਦੀ ਵਰੀ ਹੈ ਇਹ ਦੱਸਦਾ ਹੈ ਕਿ ਵੀ ਇਹਨਾਂ ਦੀ ਵਿਸ਼ ਹੈ ਕਿਤੇ ਨਾ ਕਿਤੇ ਕਿ ਜਨਰਲ ਬਾਜਵਾ ਚੱਲਦਾ ਬਣੇ ਤੇ ਫਿਰ ਇਹ ਆਪਣੀਆਂ ਮਨਮਾਨੀਆਂ ਕਰਨ। ਹਾਲਾਂਕਿ ਪਾਕਿਸਤਾਨ 'ਚ ਇਹ ਨਹੀਂ ਹੈ ਵੀ ਅੱਗੋਂ ਕੋਈ ਕੰਪੀਟੈਂਟ ਜਨਰਲ ਨਹੀਂ ਨੇ। ਉਹਨਾਂ ਦੀ ਜਿਹੜੀ ਹੈ ਫੌਜ ਉਹ ਵਾਰ ਹਾਰਡਨਡ ਹੈ। ਉਹਨਾਂ ਨੇ ਇਹਨਾਂ 30-35 ਸਾਲਾਂ 'ਚ 1979 'ਚ ਸੋਵੀਅਤ ਯੂਨੀਅਨ ਦੇ ਖਿਲਾਫ ਔਰ ਬਾਅਦ 'ਚ ਨੈਟੋ ਔਰ ਦੂਜਾ ਹੁਣ ਅਫਗਾਨਿਸਤਾਨ ਦੇ ਵਿੱਚ ਵੀ ਡਾਇਲੋਗ ਜਿਹੜਾ ਚੱਲ ਰਿਹਾ ਹੈ ਪਾਕਿਸਤਾਨੀ ਆਰਮੀ ਇਜ਼ ਔਨ ਦਾ ਟੌਪ ਆਫ ਇਟ। ਲੇਕਿਨ ਮੈਂ ਦੁਸ਼ਮਣ ਦੀ ਅੱਖ ਤੋਂ ਜਦੋਂ ਦੇਖਦਾ ਤਾਂ ਮੈਂ ਸਮਝਦਾ ਕਿ ਵੀ ਇਹ ਇਹਨਾਂ ਨੂੰ ਤਕਲੀਫ ਹੈ ਕਿ ਵੀ ਇਹ ਉਹ ਐਕਸਪੈਕਟ ਕਰਦੇ ਸੀ ਕਿ ਸੁਪਰੀਮ ਕੋਰਟ ਥਰੂ ਆਊਟ ਕਰ ਦੇਗਾ ਔਰ ਹਰ ਚੀਜ਼ ਇਨ ਡਿਸਰੇ ਹੋਏਗੀ। ਦੂਸਰਾ ਜਿਹੜਾ ਇੰਟਰਨੈਸ਼ਨਲ ਫਰੰਟ ਤੇ ਇੰਡੀਆ ਦਾ ਇਹ ਬੜਾ ਕਲੇਮ ਕਿ ਜੀ ਸਿਰਫ ਮਲੇਸ਼ੀਆ ਔਰ ਟਰਕੀ ਕਸ਼ਮੀਰ ਦੇ ਮੁੱਦੇ ਤੇ ਪਾਕਿਸਤਾਨ ਨਾਲ, ਇਹ ਗੱਲ ਠੀਕ ਨਹੀਂ ਹੈ। ਹੁਣ ਹੌਲੀ ਹੌਲੀ ਹੁਣ
ਜਿਸ ਦੀ ਕਈ 100 ਮਿਲੀਅਨ ਜਾਂ ਈਵਨ ਬਿਲੀਅਨਸ ਦੀ ਇਨਵੈਸਟਮੈਂਟ ਹੋਣ ਜਾ ਰਹੀ ਸੀ, ਜਿਹੜੀ ਮੁੰਬਈ ਅਹਿਮਦਾਬਾਦ ਬੁਲਟ ਟ੍ਰੇਨ ਜਿਹੜੀ ਜਾਪਾਨ ਨੇ ਬਣਾਉਣੀ ਸੀ। ਹੁਣ ਸ਼ਿਵ ਸੈਨਾ ਦੀ ਹਕੂਮਤ ਬਣੀ ਹੈ ਕਾਂਗਰਸ ਔਰ ਐਨਸੀਪੀ ਦੇ ਨਾਲ। ਪਹਿਲਾਂ ਉਹਨਾਂ ਨੇ ਕਿਹਾ ਜੀ ਬੁਲਟ ਟ੍ਰੇਨ ਕੈਂਸਲ। ਉਹ ਪਹਿਲਾਂ ਹੀ ਸ਼ਿਵ ਸੈਨਾ ਵਾਲੇ ਕਹਿੰਦੇ ਸੀ ਜੀ ਇਹ ਗੁਜਰਾਤੀਆਂ ਨੂੰ ਫਾਇਦਾ ਪਹੁੰਚਾਉਣ ਲਈ ਹੈ। ਬੰਬਈ ਵਾਲਿਆਂ ਨੇ ਗੁਜਰਾਤ ਟ੍ਰੇਨ 'ਚ ਲੇਟ ਵੀ ਚਲੇ ਜਾਣਗੇ 4 ਘੰਟੇ, ਕੀ ਫਰਕ ਪੈਗਾ। ਸੋ ਹੁਣ ਜਾਪਾਨ ਨੂੰ ਇਹ ਫਿਕਰ ਹੈ ਕਿਉਂਕਿ ਇੰਡੀਆ ਦੀ ਇਕਨੋਮੀ ਥੱਲੇ ਨੂੰ ਜਾ ਰਹੀ ਹੈ। ਜਾਪਾਨੀ ਵੀ ਇਨਵੈਸਟਮੈਂਟ ਦੇ ਲਈ ਆਏ ਸੀ, ਉਹ ਬੁਲਟ ਟ੍ਰੇਨ ਵੀ ਗਈ, ਤੇ ਅਦਰਵਾਈਜ਼ ਵੀ ਉਹਨਾਂ ਨੂੰ ਲੱਗ ਰਿਹਾ ਵੀ ਇਹ ਕਸ਼ਮੀਰ ਦੇ ਮੁੱਦੇ ਤੇ ਜੋ ਇੰਡੀਆ ਕਰ ਰਿਹਾ ਹੈ ਇਹ ਠੀਕ ਨਹੀਂ ਹੈ। ਔਰ ਇਹ ਖਬਰ ਇਹਨਾਂ ਦੇ ਆਪਣੇ ਮੀਡੀਆ ਦੀ ਹੈ, ਹੋਪ ਫॉर ਪੀਸਫੁਲ ਕਸ਼ਮੀਰ ਰੈਜ਼ੋਲੂਸ਼ਨ ਵਾਇਆ ਡਾਇਲੌਗ ਜਾਪਾਨ। ਔਰ ਇਹ ਹੈ ਕਿ ਜਾਪਾਨ ਟੁਡੇ ਸੈਡ ਨਿਊ ਦਿੱਲੀ, ਕਿਉਂਕਿ ਇਹਨਾਂ ਨੇ ਫੋਰਨ ਮਿਨਿਸਟਰੀ ਔਰ ਡਿਫੈਂਸ ਮਿਨਿਸਟਰੀ ਦੇ ਲੈਵਲ ਤੇ ਜਾਪਾਨੀਜ਼ ਗਵਰਨਮੈਂਟ ਔਰ ਇੰਡੀਅਨ ਗਵਰਨਮੈਂਟ ਦੀਆਂ ਇਹਨਾਂ ਦੋਨੋਂ ਮਿਨਿਸਟਰੀਆਂ ਦਾ ਇੰਟਰੈਕਸ਼ਨ ਹੋਇਆ। ਜਾਪਾਨ ਟੁਡੇ ਸੈਡ ਇਟ ਲੁਕਡ ਐਟ ਦਾ ਸਿਚੁਏਸ਼ਨ ਇਨ ਕਸ਼ਮੀਰ ਵੈਰੀ ਕੇਅਰਫੁਲੀ ਕੋਟ ਅਨਕੋਟ ਹੈ। ਸੋ ਇਹ ਕਹੀ ਜਾਣ ਜੀ ਨਹੀਂ ਦੁਨੀਆ ਨੂੰ ਕੋਈ ਨਹੀਂ ਹੈ, very carefully, and hoped a peaceful resolution to the issue would be worked out through dialogue. ਜੀ ਹੁਣ ਜੇ ਇਸ਼ੂ ਹੀ ਨਹੀਂ ਹੈ ਇੰਡੀਆ ਦੇ ਕਹਿਣ ਮੁਤਾਬਕ, ਜੇ ਉਹ ਤਾਂ ਸਟੇਟ ਹੀ ਨਹੀਂ ਰਹਿਣ ਦਿੱਤੀ, ਫਿਰ ਡਾਇਲੌਗ ਕਿਹਦੇ ਨਾਲ ਕਰਨਾ ਹੈ। ਸੋ ਜ਼ਾਹਿਰ ਹੈ ਵੀ ਉਹ ਆਪਣੇ ਜਿਹੜੇ ਮਰਜ਼ੀ ਖਾਬਾਂ ਦੀ ਦੁਨੀਆ 'ਚ ਰਹਿਣ, ਇੰਟਰਨੈਸ਼ਨਲੀ ਕਸ਼ਮੀਰ ਇਸ਼ੂ ਉਵੇਂ ਹੀ ਵਾਈਬ੍ਰੈਂਟ ਹੈ ਔਰ ਉਵੇਂ ਹੀ ਜਿਹੜਾ ਐਗਜ਼ਿਸਟ ਕਰਦਾ ਹੈ ਜਿਵੇਂ ਪ੍ਰੀ ਅਗਸਤ 5 ਕਰਦਾ ਸੀ। The comments by a spokesperson of the Japanese foreign ministry came a day after India and Japan held their first foreign and defense ministerial dialogue under a new framework to further broad-based strategic ties. ਇਹ ਦੋਨੋਂ ਮਿਨਿਸਟਰੀਆਂ ਦੀ ਔਰ ਅਹਿਮੀਅਤ ਵਾਲੀ ਗੱਲ ਹੈ। I do not remember the ministers going into detailed discussion on the specific issues. Deputy Press Secretary in Japan's Ministry of Foreign Affairs, Atoshi Kaifu, told the media when asked if the Kashmir issue figured in the talks. उन्होंने कहा मैंने डिटेल तो याद नहीं, but at the same time I can say we looked at the situation there very carefully. We hope a peaceful resolution will be found through dialogue. और ਜ਼ਾहिर है इस तो ਵੱਧ के ਹੋਰ ਕੀ ਇਹ ਡਿਪਲੋਮੈਟਿਕ ਲੈਂਗੁਏਜ ਹੈ। ਇਹਦਾ ਮਤਲਬ ਹੈ ਕਿ ਵੈਰੀ ਕੇਅਰਫੁਲੀ ਤੇ ਭਾਈ ਅਲਟੀਮੇਟਲੀ ਡਾਇਲੋਗ ਕਰੋ। ਸੋ ਅਸੀਂ ਸਮਝਦੇ ਹਾਂ ਕਿ ਕਸ਼ਮੀਰੀਆਂ ਦਾ ਆਪਣੇ ਸਟੈਂਡ ਤੇ ਖੜੇ ਰਹਿਣਾ, ਬੇਸ਼ੱਕ ਉਹਨਾਂ ਨੂੰ ਉਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬਟ ਅਲਟੀਮੇਟਲੀ ਕਸ਼ਮੀਰੀ ਆਪਣੀ ਆਜ਼ਾਦੀ ਹਾਸਲ ਕਰਨਗੇ ਭਾਰਤੀ ਕਬਜ਼ੇ ਤੋਂ, ਔਰ ਅਸੀਂ ਉਹਨਾਂ ਦੇ ਨਾਲ ਖੜੇ ਔਰ ਸਾਡੇ ਅੰਦਰ ਉਹ ਪੀੜ ਲਗਾਤਾਰਤਾ ਨਾਲ ਹੈ ਜਿਸ ਪੀੜ ਚੋਂ ਸਾਡੇ ਕਸ਼ਮੀਰੀ ਭਰਾ ਭੈਣਾਂ ਗੁਜ਼ਰ ਰਹੇ ਨੇ। ਜੀ ਅਸੀਂ ਪਹਿਲਾਂ ਹੀ ਆਪਣੇ ਦਰਸ਼ਕਾਂ ਨੂੰ ਤੋਂ ਮਾਫੀ ਮੰਗ ਲੈਂਦੇ ਹਾਂ ਕਿ ਆਪਾਂ ਸਾਰੇ ਮੈਸੇਜ ਤਾਂ ਨਹੀਂ ਪੜ੍ਹ ਪਾਵਾਂਗੇ ਕਿਉਂਕਿ ਅਸੀਂ ਤੁਹਾਡੇ ਸਾਰੇ ਮੈਸੇਜ ਦੇਖ ਲਏ ਨੇ, ਪੜ੍ਹ ਲਏ ਨੇ। ਸੋ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਕੁਲਦੀਪ ਸਿੰਘ ਜੀ ਫਤਿਹ ਬੁਲਾਉਂਦੇ ਨੇ। ਹਕੀਮ ਅਮੀਨ ਜੀ ਲਿਖਦੇ ਨੇ ਦਿੱਲੀ ਇਜ਼ ਦਾ ਕੈਪੀਟਲ ਆਫ ਖਾਲਿਸਤਾਨ। ਐਂਡ ਰਿੰਕੂ ਵਰਿੰਦਰ ਸਿੰਘ ਜੀ ਲਿਖਦੇ ਨੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਤੇ ਭੈਣ ਨੀਰਮ ਕੌਰ ਜੀ। ਡਾਕਟਰ ਸਾਹਿਬ ਹੁਣ ਪਾਕਿਸਤਾਨ ਦੇ ਰੇਲ ਮੰਤਰੀ ਨੇ ਪੁੱਠਾ ਬਿਆਨ ਦੇ ਕੇ ਨਵਾਂ ਜੱਬ ਛੇੜ ਦਿੱਤਾ। ਇੱਧਰ ਵਾਲੇ ਹੁਣ ਨਵੇਂ ਬਿਆਨ ਦੇਣ ਲੱਗ ਪਏ ਨੇ। ਕੱਲ ਸਿਰਸਾ ਇੱਕ ਬੋਰਡ ਤੇ ਰੰਗ ਮਾਰ ਕੇ ਦੇਸ਼ ਭਗਤੀ ਦੱਸ ਰਿਹਾ ਸੀ। ਸੋ ਕਾਮਰਾਨ ਇਕਬਾਲ ਕਹਿੰਦੇ ਨੇ ਕਿ ਇਨਸ਼ਾਅੱਲਾ ਜੀ ਵੈਲ ਡਨ। ਐਂਡ ਦਲਾਵਰ ਸਿੰਘ ਲਿਖਦੇ ਨੇ ਕਿ ਰਾਜ ਕਰੇਗਾ ਖਾਲਸਾ। ਹਰਨੇਕ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ। ਕਾਮਰਾਨ ਇਕਬਾਲ ਜੀ ਕਹਿੰਦੇ ਨੇ ਕਿ ਗ੍ਰੇਟ ਸਰ 100%। ਐਂਡ ਜੀਤਾ ਸੰਦਰ ਜੀ ਵੀ ਸਾਹ ਲਿਖਦੇ ਨੇ। ਦਿਲਾਵਰ ਸਿੰਘ ਜੀ ਵੀ ਲਿਖਦੇ ਨੇ ਆਜ਼ਾਦ ਪੰਜਾਬ ਆਜ਼ਾਦ ਕਸ਼ਮੀਰ। ਕਾਮਰਾਨ ਇਕਬਾਲ ਜੀ ਕਹਿੰਦੇ ਨੇ ਕਿ 2020। ਐਂਡ ਬਾਜਵਾ ਸਿੰਘ ਬਲਜੀਤ ਲਿਖਦੇ ਨੇ ਸਤਿ ਸ਼੍ਰੀ ਅਕਾਲ ਭਾਜੀ। ਇਵਨ ਇਨ ਟੋਰਾਂਟੋ Canada, some RSS channel are trying to create hate against Sikh community. ਸੋ ਰਿੰਕੂ ਵਰਿੰਦਰ ਸਿੰਘ ਜੀ ਲਿਖਦੇ ਨੇ ਪਹਿਲਾਂ ਨਿਰਭੈ ਕੇਸ ਵਿੱਚ ਕੀ ਹੋਇਆ ਪਤਾ ਹੀ ਸਾਰਿਆਂ ਨੂੰ, ਇੱਥੇ ਇਨਸਾਫ ਦੀ ਉਮੀਦ ਘੱਟ ਹੀ ਲੱਗਦੀ ਹੈ। ਸਰਦਾਰ ਮੋਸ਼ਨ ਜੀ ਸਾਨੂੰ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ। ਫਿਰ ਦਿਲਾਵਰ ਸਿੰਘ ਕਹਿੰਦੇ ਨੇ ਕਿ ਪੰਥ ਕੀ ਜੀਤ। ਸਰਦਾਰ ਮੋਸ਼ਨ ਲਿਖਦੇ ਨੇ ਗੇਮ ਸਟਾਰਟਡ ਥਰੂ ਰਿਜਵੀ by disrespecting Sikhs. I don't have a doubt Indian law is behind this man. There's nowhere in Islam it says disrespect other religions. Strongly condemn Rijvi for insulting other religions. I believe it is game to sabotage ਕਰਤਾਰਪੁਰ ਐਂਡ 2020। ਦੇਖੋ ਅਸੀਂ ਤਾਂ ਪਹਿਲੇ ਦਿਨ ਤੋਂ ਇਗਨੋਰ ਕੀਤਾ ਹੈ, ਪਰ ਕਿਉਂਕਿ ਹੁਣ ਇੰਡੀਅਨ ਮੀਡੀਆ ਦੇ ਵਿੱਚ ਔਰ ਖ਼ਾਸ ਤੌਰ ਤੇ ਸਿੱਖ ਮੀਡੀਆ 'ਚ ਵੀ ਜਿਹੜੇ ਉਹਨਾਂ ਦੇ ਏਜੰਟ ਬੈਠੇ ਨੇ
ਉਹ ਬਾਰ-ਬਾਰ ਉਹਨਾਂ ਨੂੰ ਜਿਹੜਾ ਭੜਕਾਉਣ ਦੀ ਲਾਈਨ ਰੱਖਦੇ ਨੇ, ਉਸ ਕਿਸਮ ਦੀਆਂ ਉਹਦੀ ਉਹ ਚਲਾ ਕੇ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਇਸ ਕਿਸਮ ਦੇ ਲੋਕ ਨਫ਼ਰਤ ਦੇ ਨਾਲ ਭਰੇ ਹੋਏ, ਨਫ਼ਰਤ 'ਚ ਹੀ ਜਿਉਂਦੇ ਨੇ, ਨਫ਼ਰਤ 'ਚ ਹੀ ਚਲੇ ਜਾਂਦੇ ਨੇ। ਸੋ ਸਾਡੇ ਸਾਹਮਣੇ ਪਾਕਿਸਤਾਨ ਦੀ ਹਕੂਮਤ ਔਰ ਪਾਕਿਸਤਾਨ ਦੇ ਅਵਾਮ ਜਿਹੜੇ ਕਿ ਖੁੱਲ੍ਹੇ ਦਿਲ ਦੇ ਨਾਲ, ਖੁੱਲ੍ਹੀਆਂ ਬਾਹਾਂ ਨਾਲ ਸਿੱਖਾਂ ਨੂੰ ਪਿਆਰ ਕਰਦੇ ਨੇ, ਔਰ ਜਿਸ ਕਿਸਮ ਦੀ ਗੁੱਡਵਿਲ ਹੈ ਇਸ ਵੇਲੇ, ਸਾਨੂੰ ਉਹਦੇ ਵੱਲ ਧਿਆਨ ਦੇਣਾ ਚਾਹੀਦਾ। ਔਰ ਮੈਂ ਹੁਣ YouTube ਮੈਸੇजेस ਵੀ ਨੇ। ਮਲਿਕ ਅਰਸ਼ਦ ਜੀ, ਦਿਲ ਪਾਕਿਸਤਾਨ, ਜਾਨ ਖਾਲਿਸਤਾਨ, ਬਹੁਤ ਸ਼ੁਕਰੀਆ ਮਲਿਕ ਜੀ। ਫਿਰ ਉਹਨਾਂ ਨੇ ਮੁਹੰਮਦ ਜ਼ਾਹਿਦ ਇਕਬਾਲ ਰਾਜਪੂਤ, ਖਾਲਿਸਤਾਨ ਜ਼ਿੰਦਾਬਾਦ, ਖਾਲਸਾ ਰਾਜ ਵਿਲ ਬੀ ਹੈਲਡ ਇਨ ਪੰਜਾਬ। ਆਫ ਕੋਰਸ ਭਾਰਤੀ ਕਬਜ਼ੇ ਵਾਲਾ ਪੰਜਾਬ, ਉਸ ਵਿਚਲੇ ਹਰਿਆਣੇ ਦੇ ਸਿੱਖ ਮੈਜੋਰਟੀ ਇਲਾਕੇ, ਹਿਮਾਚਲ ਦੇ, ਰਾਜਸਥਾਨ ਦਾ ਗੰਗਾਨਗਰ ਔਰ ਹਨੂਮਾਨਗੜ੍ਹ, ਔਰ ਇੱਕ ਪੂਰੀ 30 ਮੀਲ ਦੀ ਪੱਟੀ ਲਖਪਤ ਤੱਕ ਜਿੱਥੋਂ ਕਿ ਸਮੁੰਦਰ ਹੈ, ਇਹ ਸਾਡਾ ਖਾਲਿਸਤਾਨ ਦਾ ਜਿਹੜਾ ਭਵਿੱਖ ਦਾ ਮੈਪ ਹੈ। ਔਰ ਵੀਰ ਸੁਰਿੰਦਰ ਸਿੰਘ ਫਤਿਹ ਬੁਲਾਉਂਦੇ ਨੇ। ਖੁਰਸ਼ੀਦ ਖਾਨ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਬੀਬੀ ਨੀਲਮ ਕੌਰ, ਵਾਈ ਡੋਂਟ ਕਮ ਟੂ ਪਾਕਿਸਤਾਨ, ਕਰਤਾਰਪੁਰ ਸਾਹਿਬ। ਦੇਖੋ ਰੱਬ ਨੇ ਚਾਹਿਆ ਤੇ 2020 ਚ ਤੁਹਾਡੇ ਜ਼ਰੂਰ ਅਸੀਂ ਦੀਦਾਰ ਕਰਾਂਗੇ। ਮਲਿਕ ਅਰਸ਼ਦ, ਡਾਕਟਰ ਸਾਹਿਬ आज कल अल्ताफ हुसैन न्यू डॉग मिल गया है हिंदू मीडिया। बिल्कुल, ਹੁਣ ਤੁਸੀਂ ਦੇਖੋ ਵੀ ਕਿਵੇਂ MQM ਦਾ ਫਾਊਂਡਰ ਅਲਤਾਫ ਹੁਸੈਨ ਇੰਗਲੈਂਡ 'ਚ ਬੈਠਾ, ਉਹ ਤਰਲੇ ਕਰ ਰਿਹਾ ਕਿ ਜੀ ਮੈਨੂੰ ਤੁਸੀਂ ਸਦਕੋ, ਉਹਨਾਂ ਲਈ ਉਹ ਕੰਮ ਕਰਦਾ ਸੀ, ਉਹ ਹੁਣ ਪਾਕਿਸਤਾਨ ਦੇ ਕਨਸੈਪਟ ਨੂੰ ਵੀ ਨਕਾਰ ਰਿਹਾ ਔਰ ਇੰਡੀਅਨ ਏਜੰਸੀਆਂ ਲਈ ਕੁਝ ਵੀ ਕਰਨ ਨੂੰ ਤਿਆਰ ਹੈ। ਸੋ ਇਸ ਕਿਸਮ ਦੇ ਸਾਡੇ 'ਚੋਂ ਵੀ ਨਿਕਲ ਰਹੇ ਨੇ, ਹੋਰ ਵੀ ਨਿਕਲਣਗੇ ਆਉਣ ਵਾਲੇ ਦਿਨਾਂ 'ਚ। ਸੋ ਇਹ ਜਿਹੜਾ ਏਜੰਸੀਆਂ ਕਰਦੀਆਂ ਹੁੰਦੀਆਂ ਨੇ ਇਸ ਕਿਸਮ ਦਾ ਕੰਮ। ਫਿਰ ਅਲੀ ਰਾਣਾ ਮੁਦੱਸਰ, ਡਾਕਟਰ ਸਾਹਿਬ ਲਵ ਯੂ, ਪਾਕਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਰਾਣਾ ਜੀ, ਅਸੀਂ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਤੁਸੀਂ ਸਾਡੇ ਪਿਆਰੇ ਸੱਜਣ ਹੋ। ਹੈਰੀ ਨਾਗਰਾ, ਇੱਕੋ ਹਾਲ ਹੈ ਆਪਣਾ ਘਰ ਖਾਲਿਸਤਾਨ, ਨਹੀਂ ਤਾਂ ਇਹਨਾਂ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ, ਆਲਰੇਡੀ ਬੁਰਾ ਹਾਲ ਕੀਤਾ ਹੋਇਆ, ਪੂਰਾ ਨਰਕ ਬਣਾਇਆ ਉਹਨਾਂ ਨੇ। ਔਰ ਫ੍ਰੀ ਕਸ਼ਮੀਰ, ਸੇਵ ਦਾ ਵਰਲਡ, ਲਵ ਖਾਲਿਸਤਾਨ, ਕਾਂਟ ਵੇਟ ਟੂ ਵਿਜ਼ਿਟ ਵੰਸ ਇੰਡੀਆ ਇਜ਼ ਆਊਟ ਆਫ ਖਾਲਿਸਤਾਨ, ਇੰਡੀਆ ਕੈਨ ਟੇਕ देयर ਸਨਿਫਿੰਗ ਡੌਗਸ ਵਿਦ them। ਅਸੀਂ ਤਾਂ ਇਹ ਕਿਹਾ ਵੀ ਇਹ ਸਨਿਫਿੰਗ ਡੌਗ ਵੀ ਲੈ ਜਾਣਾ, ਇਹ ਬਾਦਲ ਅਮਰਿੰਦਰ ਵੀ ਜਮਨਾ ਪਾਰ ਨਾਲ ਹੀ ਲੈ ਜਾਣਾ, ਜਾਣ ਲੱਗੇ ਤੁਹਾਡੇ ਨੇ। ਅਬਾਸ ਅਜ਼ਹਰ ਕਹਿੰਦੇ ਨੇ ਸਲਾਮ ਐਂਡ ਫਤਿਹ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਇਨ ਲੰਡਨ ਲਾਸਟ ਵੀਕ। A Delhi Sikh brother and his wife were here. I wished them on the opening of Kartarpur corridor. They both were so happy and soon crying with happiness. ਇਹ ਹੈ ਜਿਹੜਾ ਨੈਚੁਰਲ ਪਿਆਰ ਹੈ। ਫਿਰ ਅਬਾਸ ਕਹਿੰਦਾ ਡਾਕਟਰ ਸਾਹਿਬ very really emotional scene for me and I was fully honored that Sikh brother chanting ਜੱਫੀ ਡਾਲੋ ਭਾਜੀ, ਡਾਕਟਰ ਸਾਹਿਬ ਕੈਨ ਨਾਟ ਫੋਰਗੇਟ ਦੋ। ਬਿਲਕੁਲ, ਉਹ ਹੁਣ ਗੱਲ ਇਹ ਖੜੇ ਹੋ ਜਾਓ, ਆਓ ਜੱਫੀ ਪਾਈ ਹੈ। ਔਰ ਮਨਿੰਦਰ ਸਿੰਘ ਬੁੱਟਰ, ਵਾਹਿਗੁਰੂ ਜੀ ਸਿੰਘ ਤੇ ਮਿਹਰ ਕਰਨ ਪਰ ਸਿੱਖ ਦੇ ਭੇਸ ਵਾਲੇ ਕੌਮ ਨੂੰ ਖਰਾਬ ਕਰ ਰਹੇ ਨੇ। ਇਹ ਨਾਲ ਹੀ ਰਹਿਣੇ ਨੇ ਜੀ, ਇਹਨਾਂ ਦਾ ਤੁਸੀਂ ਨਹੀਂ ਕੁਝ ਕਰ ਸਕਦੇ। ਫਿਰ ਇਮਤਿਆਜ਼ ਅਹਿਮਦ ਲਿਖਦੇ ਨੇ ਡਾਕਟਰ ਸਾਹਿਬ ਆਈ ਲਵ ਯੂ ਵੈਰੀ ਮਚ, ਯੂ ਆਰ ਸੱਚ ਏ ਨਾਈਸ ਪਰਸਨ। ਬਹੁਤ ਸ਼ੁਕਰੀਆ ਇਮਤਿਆਜ਼ ਜੀ, ਤੁਹਾਡਾ ਪਿਆਰ ਹੀ ਸਾਡੀ ਜਿਹੜੀ ਹੈ ਅਸਲੀ ਪੂੰਜੀ ਹੈ। ਔਰ ਡਾਕਟਰ ਰਣਜੀਤ ਸਿੰਘ ਜੀ ਸਾਨੂੰ ਲਿਖਦੇ ਨੇ, ਆਪਾਂ ਨੂੰ ਵਿਅਰਸ ਨੂੰ ਦੱਸ ਦਈਏ, ਔਨ ਫੇਸਬੁੱਕ ਟੁਮਾਰੋ 8 AM ਡੋਨੇਟ ਟੂ TV84 ਟੂ ਹੈਵ ਇਕੁਅਲ ਮੈਚ ਫਰੋਮ ਫੇਸਬੁੱਕ। ਸੋ ਹਾਂ, ਅਸੀਂ ਆਲਰੇਡੀ ਪਹਿਲੇ ਸੈਗਮੈਂਟ 'ਚ ਦੱਸਿਆ ਵੀ ਹੈ ਕਿ ਫੇਸਬੁੱਕ ਨੇ ਜਿੰਨਾ ਤੁਸੀਂ ਡੋਨੇਟ ਕਰੋਗੇ ਉਹਨਾਂ ਨੇ ਕਰਨਾ ਹੈ, ਔਰ ਇਹ ਅਰਲੀ ਕਰ ਦੇਣਾ 8 ਵਜੇ, ਕਿਉਂਕਿ ਜਿੰਨਾ ਕੁ ਉਹਨਾਂ ਦਾ ਅਮਾਊਂਟ ਹੈ, ਹਜ਼ਾਰਾਂ NGOs ਨੇ, ਉਹ ਸਾਰੀਆਂ ਦੇ ਲੋਕਾਂ ਨੇ ਕਰਨਾ, ਤੇ ਜਦੋਂ ਉਹਨਾਂ ਦਾ ਹੋ ਗਿਆ ਅਮਾਊਂਟ ਪੂਰਾ ਉਹਨਾਂ ਨੇ ਬੰਦ ਕਰ ਦੇਣਾ। ਭਾਵੇਂ ਕਹਿਣ ਨੂੰ ਸਾਰਾ ਦਿਨ ਹੈ, ਪਰ ਪਹਿਲਾ ਘੰਟਾ ਹੀ ਕ੍ਰੂਸ਼ਲ ਹੋਏਗਾ। ਸੋ ਵੱਧ ਤੋਂ ਵੱਧ ਡੋਨੇਟ ਕਰੋ ਜੀ। ਹੁਣ ਅਸੀਂ ਚਾਹਾਂਗੇ ਕਿ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ ਡਾਕਟਰ ਸਾਹਿਬ, ਟਾਈਮ ਹੋ ਗਿਆ। ਮੋਹਸਿਨ ਸੁਲਤਾਨ ਜੀ ਦਾ ਇੱਕ ਮੈਸੇਜ ਹੈਗਾ, ਪਲੀਜ਼ ਇਗਨੋਰ ਸ਼ੇਖ ਰਸ਼ੀਦ ਐਂਡ ਰਿਜ਼ਵੀ, ਪਾਕਿਸਤਾਨੀ ਸਟੈਂਡ ਵਿਦ ਖਾਲਿਸਤਾਨ, ਖਾਲਿਸਤਾਨੀਜ਼ ਵੋਂਟ ਅਲਾਉ ਐਨੀ ਮੋਰ 84 until ਖਾਲਿਸਤਾਨ ਫ੍ਰੀ, ਸਟੈਂਡ ਵਿਦ ਸਿੱਖ ਬ੍ਰਦਰਸ। ਅਸੀਂ ਪਹਿਲਾਂ ਹੀ ਇਗਨੋਰ ਕਰਦੇ ਹਾਂ, ਪਰ ਇਮਰਾਨ ਖਾਨ ਸਾਹਿਬ ਵੀ ਥੋੜੇ ਜਿਹੇ ਇਹਨਾਂ ਨੂੰ ਖਿੱਚ ਕੇ ਰੱਖਣੇ ਨੁਕਸਾਨ ਕਰ ਰਹੇ ਨੇ। ਕਈ ਵਾਰ ਫਿਰ ਉਹ ਗੱਲ ਹੁੰਦੀ ਹੈ ਕਿ ਵੀ ਉਸੇ ਦੁਸ਼ਮਣ ਕੀ ਕਿਆ ਜ਼ਰੂਰਤ ਜਿਸਕੇ ਦੋਸਤ ਤੁਮ ਹੋ। ਜੇ ਆਪਣੇ ਹੀ ਜਿਹੜੇ ਨੇ ਉਹ ਨੁਕਸਾਨ ਕਰਨ, ਫਿਰ ਇਹ ਦੇਖਣਾ ਪਏਗਾ ਕਿ ਵੀ ਇਹ ਕਿੰਨਾ ਕੁ ਇਹਨਾਂ ਨੂੰ ਤੁਸੀਂ ਖੁੱਲ੍ਹ ਦੇਣੀ ਹੈ। ਔਰ ਜਿਵੇਂ ਅਸੀਂ ਚੌਥੇ ਸੈਗਮੈਂਟ ਨੂੰ ਇਹਦੇ 'ਚ ਕਲੱਬ ਕਰ ਰਹੇ ਹਾਂ, ਵਕਤ ਵੀ ਸ਼ਾਰਟ ਹੈ, ਔਰ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਸੋਮਵਾਰ ਡਿਸਕਸ ਕਰਦੇ ਹਾਂ। ਬ੍ਰਿਜ ਭਾਸ਼ਾ 'ਚ ਨੇ 277 ਅੱਜ 675 ਟੋਟਲ ਨੇ। ਪੂਰਨ ਬ੍ਰਹਮ ਗੁਰ ਪੂਰਨ ਪਰਮ ਜੋਤ, ਓਤ ਪੋਤ ਸੂਤਰ ਗਤ ਏਕ ਹੀ ਅਨੇਕ ਹੈ,
लोचन श्रवण स्रोत एक ही दर्श शब्द, वार पार कूल गत सरता विवेक है। चंदन बनास्पति कनक अनक तात, पारस परस जानियत जाव देख है। ज्ञान गुर अंजन निरंजन अंजन बिखै, दुविधा निवार गुरमत एक टेक है। जिवें भाई साहब का अंदाज है कि वो एग्जाम्पल दे नाल उदाहरण दे नाल गल करते हैं और कनकलूजन च उन्हां दा यही कहना है कि जेड़ा गुरु दा प्यारा सिख गुरु दे उत्ते अमन्ना करके ज्ञान गुर अंजन गुरु दे ज्ञान दा सुरमा अपने मन दियां अखां च पा लैंदा है। निरंजन अंजन विखै दुविधा निवार गुरमत एक टेक है। ਜਿਹੜਾ ਸਿਰਫ ਤੇ ਸਿਰਫ ਗੁਰੂ ਦੀ ਮੱਤ ਦੇ ਉੱਤੇ ਅਮੰਨਾ ਰੱਖਦਾ, ਟੇਕ ਸਹਾਰੇ ਨੂੰ ਕਹਿੰਦੇ ਨੇ, ਰੱਖਦਾ, ਦੁਬਿਧਾ ਨਿਵਾਰ, ਉਹਦੇ ਵਿੱਚੋਂ ਡਿਊਅਲਿਟੀ ਖਤਮ ਹੋ ਜਾਂਦੀ ਹੈ, ਸ਼ੱਕ ਸ਼ੁਬੇ ਖਤਮ ਹੋ ਜਾਂਦੇ ਨੇ। ਉਹ ਕਿਸੇ ਵੀ ਸਸਪੀਸ਼ਨ ਡਾਊਟ ਦੇ ਵਿੱਚ ਨਹੀਂ ਜਿਉਂਦਾ, ਉਹ ਸਹਿਜ ਦੇ ਵਿੱਚ ਹੁੰਦਾ ਹੈ, ਆਨੰਦ ਦੇ ਵਿੱਚ ਹੁੰਦਾ ਹੈ, ਕਿਉਂਕਿ ਉਹਨੂੰ ਇਸ ਗੱਲ ਦੀ ਸਮਝ ਹੁੰਦੀ ਹੈ ਕਿ ਵਾਹਿਗੁਰੂ ਹਰ ਥਾਂ ਤੇ ਹੈ, ਹਰ ਜੀਵ ਜੰਤ ਦੇ ਵਿੱਚ ਹੈ, ਕੁਦਰਤ ਦੇ ਜ਼ਰਰੇ ਜ਼ਰਰੇ 'ਚ ਹੈ। ਤੇ ਵਾਹਿਗੁਰੂ ਪਿਆਰ ਦਾ ਨਾਂ ਹੈ, ਨਫ਼ਰਤ ਦੀ ਉਹਦੇ 'ਚ ਕੋਈ ਥਾਂ ਨਹੀਂ ਹੁੰਦੀ। ਔਰ ਭਾਈ ਸਾਹਿਬ ਨੇ ਸ਼ੁਰੂਆਤ ਕੀਤੀ, ਪੂਰਨ ਬ੍ਰਹਮ ਗੁਰ ਪੂਰਨ ਪਰਮ ਜੋਤ, ਓਤ ਪੋਤ ਸੂਤਰ ਗਤ ਏਕ ਹੀ ਅਨੇਕ ਹੈ। ਕਿ ਜਿਸ ਤਰ੍ਹਾਂ ਓਤ ਪੋਤ ਹੁੰਦਾ ਤਾਣਾ ਬਾਣਾ, ਜਦੋਂ ਕੱਪੜਾ ਉਣਿਆ ਜਾਂਦਾ ਹੈ, ਬੇਸ਼ੱਕ ਉਹਨੂੰ ਉਹਦੀਆਂ ਡਾਇਰੈਕਸ਼ਨਸ ਹੌਰੀਜ਼ੌਂਟਲ ਔਰ ਪੈਰਲਲ ਹੋਣ, ਜਿਹਨੂੰ ਤਾਣਾ ਬਾਣਾ ਕਹਿੰਦੇ ਨੇ, ਕੱਪੜਾ ਬੁਣਿਆ ਜਾਂਦਾ ਹੈ। ਇਸੇ ਤਰ੍ਹਾਂ ਬੇਸ਼ੱਕ ਕੁਦਰਤ ਦੀਆਂ ਅੱਡ-ਅੱਡ ਚੀਜ਼ਾਂ ਨੇ, ਅੱਡ-ਅੱਡ ਸ਼ੇਪਸ ਨੇ, ਪਰ ਅਲਟੀਮੇਟਲੀ ਹਰ ਦੇ ਇੱਕ ਦੇ ਵਿੱਚ ਰੱਬ ਵਸਦਾ ਹੈ। ਪੂਰਨ ਬ੍ਰਹਮ ਗੁਰ ਪੂਰਨ ਪਰਮ ਜੋਤ, ਵਾਹਿਗੁਰੂ ਦੀ ਜੋਤ ਉਸ ਸਾਰੇ ਦੇ ਵਿੱਚ ਓਮਨੀ ਪ੍ਰੈਜ਼ੈਂਟ ਹੈ, ਹਰ ਥਾਂ ਤੇ ਮੌਜੂਦ ਹੈ, ਸਰਬ ਥਾਂ, ਜਿਹਨੂੰ ਤੁਸੀਂ ਵਿਦਮਾਨ ਕਹਿੰਦੇ ਹੋ। ਜਿਸ ਤਰ੍ਹਾਂ ਜਿਹੜਾ ਸੂਤਰ ਹੈ, ਧਾਗਾ ਹੈ, ਉਹ ਓਤ ਹੋਏ ਪੋਤ ਹੋਏ ਤਾਨਾ ਹੋਏ ਪੇਟਾ ਹੋਏ, ਉਹਦੇ 'ਚ ਅਲਟੀਮੇਟਲੀ ਧਾਗਾ ਹੀ ਉਹਦਾ ਬੇਸ ਹੁੰਦਾ ਹੈ। ਫਿਰ ਭਾਈ ਸਾਹਿਬ ਕਹਿੰਦੇ ਨੇ, ਲੋਚਨ ਸ਼ਰਵਨ ਸਰੋਤ ਏਕ ਹੀ ਦਰਸ ਸ਼ਬਦ, ਵਾਰ ਪਾਰ ਕੂਲ ਗਤ ਸਰਿਤਾ ਵਿਵੇਕ ਹੈ। ਕਿ ਲੋਚਨ ਦੇਖਣ ਨੂੰ ਕਹਿੰਦੇ ਨੇ, ਅੱਖਾਂ ਨੂੰ, ਸ਼ਰਵਣ ਸੁਣਨ ਨੂੰ ਕਹਿੰਦੇ ਨੇ, ਸਰੋਤ ਵੀ ਸੁਣਨੇ, ਏਕ ਹੀ ਦਰਸ ਸ਼ਬਦ, ਕਿ ਜਦੋਂ ਕੋਈ ਲਫ਼ਜ਼ ਕਿਹਾ ਜਾਂਦਾ ਹੈ ਉਹਦਾ ਦਰਸ਼ਨ ਅੱਖਾਂ ਦੇ ਲਈ ਵੀ ਉਹੀ ਹੁੰਦਾ ਹੈ, ਕੰਨ ਜਦੋਂ ਉਹਨੂੰ ਸੁਣਦੇ ਨੇ ਉਹੀ ਸ਼ਬਦ ਹੁੰਦਾ ਹੈ। ਇਵੇਂ ਹੀ ਜਿਵੇਂ ਸਰਿਤਾ ਕਹਿੰਦੇ ਨੇ ਦਰਿਆ ਨੂੰ, ਨਦੀ ਨੂੰ, ਕਿ ਭਾਵੇਂ ਉਸ ਦੇ ਦੋਵੇਂ ਕਿਨਾਰੇ ਜਿੰਨੀ ਮਰਜ਼ੀ ਦੂਰ ਹੋਣ, ਜਿੰਨਾ ਦਰਿਆ ਚੌੜਾ ਹੁੰਦਾ ਹੈ ਉਨੇ ਕਿਨਾਰੇ ਦੂਰ ਦੂਰ ਹੁੰਦੇ ਨੇ, ਪਰ ਉਹ ਦਰਿਆ ਹੀ ਹੁੰਦੇ ਨੇ, ਸਰਿਤਾ ਵਿਵੇਕ। ਇਸੇ ਤਰ੍ਹਾਂ ਵਾਹਿਗੁਰੂ ਦੀ ਹੋਂਦ ਹਰ ਕੋਨੇ ਦੇ ਵਿੱਚ ਇੱਕੋ ਜਿਹੀ ਹੈ, ਵਾਰ ਪਾਰ ਕੂਲ ਗਤ, ਜਿਵੇਂ ਬੋਥ ਬੈਂਕਸ ਰਿਵਰ ਦੇ ਇੱਕੋ ਜਿਹੇ ਹੁੰਦੇ ਨੇ, ਇਸੇ ਤਰ੍ਹਾਂ ਵਾਹਿਗੁਰੂ ਹਰ ਥਾਂ ਇੱਕੋ ਜਿਹਾ ਵਿਦਵਾਨ ਹੈ। ਚੰਦਨ ਬਨਾਸਪਤੀ ਕਨਕ ਅਨਕ ਧਾਤ, ਪਾਰਸ ਪਰਸ ਜਾਨੀਅਤ ਜਾਵ ਦੇਖ ਹੈ। ਜਿਵੇਂ ਜਿਹੜੀ ਬਨਸਪਤੀ, ਜਿਹੜੇ ਰੁੱਖ ਚੰਦਨ ਦੇ ਨੇੜੇ ਹੁੰਦੇ ਨੇ, ਉਹਨਾਂ ਦੇ ਅੰਦਰ ਵੀ ਸੋਏ ਵੀ ਚੰਦਨ ਹੋਏ ਰਹੇ, ਬਸੈ ਜੋ ਚੰਦਨ ਪਾਸ, ਉਹਨਾਂ ਦੇ ਵਿੱਚ ਚੰਦਨ ਦੀ ਖੁਸ਼ਬੂ ਹੁੰਦੀ ਹੈ। ਇਸੇ ਤਰ੍ਹਾਂ ਜਿਹੜੀਆਂ ਧਾਤੂਆਂ ਪਾਰਸ ਨਾਲ ਟੱਚ ਕਰਦੀਆਂ ਨੇ, ਉਹ ਕਨਕ ਸੋਨਾ ਬਣ ਜਾਂਦੀਆਂ ਨੇ। ਪਾਰਸ ਪਰਸ ਜਾਨੀਅਤ ਜਾਵ ਦੇਖ ਹੈ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਦੇ ਅੰਦਰ ਰੱਬ ਦੀ ਖੁਸ਼ਬੂ ਹੁੰਦੀ ਹੈ, ਔਰ ਜਿਹੜੇ ਉਹਨਾਂ ਦੀ ਸੰਗਤ ਦੇ ਵਿੱਚ ਆਉਂਦੇ ਨੇ, ਗਿਆਨ ਗੁਰ ਅੰਜਨ ਨਿਰੰਜਨ ਅੰਜਨ ਵਿਖੇ, ਉਹਨਾਂ ਦੇ ਅੰਦਰ ਗੁਰੂ ਦੇ ਗਿਆਨ ਦਾ ਭੰਡਾਰ ਹੁੰਦਾ ਹੈ। ਉਹ ਆਪ ਵੀ ਦੁਬਿਧਾ ਚੋਂ ਨਿਕਲ ਜਾਂਦੇ ਨੇ, ਤੇ ਜਿਵੇਂ ਚੰਦਨ ਦੇ ਨੇੜੇ ਵਸਣ ਵਾਲੇ ਰੁੱਖ ਵੀ ਚੰਦਨ ਹੋ ਜਾਂਦੇ ਨੇ, ਔਰ ਪਾਰਸ ਦੀ ਛੋਹ ਨਾਲ ਹਰ ਧਾਤੂ, ਉਹ ਭਾਵੇਂ ਕੋਈ ਵੀ ਹੈ, ਲੋਹਾ ਹੈ, ਉਹ ਵੀ ਪਾਰਸ ਹੋ ਜਾਂਦਾ ਹੈ। ਇਵੇਂ ਹੀ ਇਹੋ ਜਿਹੇ ਲੋਕ ਜਿਹੜੇ ਉਹਨਾਂ ਪਿਆਰਿਆਂ ਦੀ ਸੰਗਤ 'ਚ ਹੁੰਦੇ ਨੇ, ਉਹਨਾਂ ਦੇ ਅੰਦਰ ਵੀ ਰੱਬ ਦਾ ਪਿਆਰ ਵਸਦਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।